ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ ਵਿਊਅਰਸ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਹੱਕਾਂ ਦੀ ਮੁੱਦਈ ਪਾਰਟੀ ਹੈ। ਇਸ ਪਾਰਟੀ ਨੇ ਸਪਸ਼ਟ ਤੌਰ ਤੇ ਆਪਣਾ ਨਿਸ਼ਾਨਾ ਖਾਲਿਸਤਾਨ ਐਲਾਨਿਆ ਹੋਇਆ ਹੈ ਅਤੇ ਇਸ ਨਿਸ਼ਾਨੇ ਨੂੰ ਹਾਸਿਲ ਕਰਨ ਲਈ ਹੀ ਇਹ ਚੋਣ ਮੈਦਾਨ ਦੇ ਵਿੱਚ ਉਤਰਦੇ ਹਨ। ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਡੈਲੀਗੇਟ ਸੈਸ਼ਨ ਅੰਮ੍ਰਿਤਸਰ ਵਿੱਚ ਹੋਇਆ, ਜਿਸ ਵਿੱਚ ਵੱਖ-ਵੱਖ ਥਾਵਾਂ ਤੋਂ 800 ਤੋਂ ਜ਼ਿਆਦਾ ਡੈਲੀਗੇਟ ਸ਼ਾਮਿਲ ਹੋਏ। ਇਸ ਡੈਲੀਗੇਟ ਸੈਸ਼ਨ ਨੇ ਅਗਲੇ 5 ਸਾਲਾਂ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮੁੜ ਪ੍ਰਧਾਨ ਚੁਣਿਆ ਹੈ। ਹੁਣ ਸਾਡੇ ਨਾਲ ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਟਿਆਲੇ ਤੋਂ ਲਾਈਨ ਤੇ ਜੁੜ ਚੁੱਕੇ ਹਨ, ਜਿਨ੍ਹਾਂ ਨਾਲ ਅੱਜ ਅਸੀਂ ਇਸ ਡੈਲੀਗੇਸ਼ਨ ਸੰਬੰਧੀ ਅਤੇ ਹੋਰ ਪੰਥਕ ਮੁੱਦਿਆਂ ਸੰਬੰਧੀ ਗੱਲਬਾਤ ਕਰਦੇ ਹਾਂ। ਤਾਂ ਸਾਨੂੰ ਹੁਣ ਲਾਈਨ ਤੇ ਜੁੜ ਚੁੱਕੇ ਨੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਇਸ ਡੈਲੀਗੇਟ ਸੈਸ਼ਨ ਬਾਰੇ ਵੇਰਵੇ ਦੇ ਨਾਲ ਦੱਸੋ ਅਤੇ ਇਹ ਵੀ ਦੱਸੋ ਇਸ ਵਿੱਚ ਕਿਸ ਤਰ੍ਹਾਂ ਦੇ ਮਤੇ ਪਾਸ ਕੀਤੇ ਗਏ। ਸਾਡੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ 1 ਫਰਵਰੀ 2014 ਨੂੰ ਡੈਲੀਗੇਟ ਇਜਲਾਸ ਦਾ ਜਿਹੜਾ ਆਯੋਜਨ ਕੀਤਾ ਸੀ ਜੀ, ਉਹਦੇ ਵਿੱਚ ਸਾਡੇ 832 ਡੈਲੀਗੇਟਸ ਸ਼ਾਮਲ ਹੋਏ। ਕੁੱਲ ਗਿਣਤੀ ਸਾਡੀ 1100 ਅਸੀਂ ਮਿੱਥੀ ਹੈ, ਕਿਉਂਕਿ ਇਹ ਪਹਿਲਾ ਸੈਸ਼ਨ ਸੀ। ਪ੍ਰੈਕਟੀਕਲੀ ਬੇਸ਼ੱਕ ਸਾਡੇ ਪਾਰਟੀ ਦੇ ਸੰਵਿਧਾਨ 'ਚ ਇਹ ਲਿਖਿਆ ਹੋਇਆ ਸੀ, ਪਰ ਅਸੀਂ ਪ੍ਰੈਕਟੀਕਲੀ ਇਹਨੂੰ 1 ਫਰਵਰੀ ਨੂੰ ਹੀ ਕਰ ਸਕੇ ਹਾਂ। 832 ਮੈਂਬਰਾਂ ਦੀ ਸ਼ਮੂਲੀਅਤ ਦੇ ਨਾਲ ਇਹ ਇੱਕ ਸਫਲ ਡੈਲੀਗੇਟ ਇਜਲਾਸ ਹੋ ਨਿਬੜਿਆ ਹੈ, ਜਿਹੜਾ ਸਿੱਖਾਂ ਦੇ ਵਿੱਚ ਅਕਾਲੀ ਦਲ ਜਦੋਂ 1920 ਚ ਬਣਿਆ ਸੀ ਉਸ ਤੋਂ ਬਾਅਦ ਕਾਫੀ ਸਾਲ ਇਹ ਰੁਝਾਨ ਰਿਹਾ, ਪਰ ਪਿਛਲੇ ਕੋਈ 50 ਸਾਲ ਤੋਂ ਕੋਈ ਸਾਰਥਕ ਰੂਪ ਵਿੱਚ ਡੈਲੀਗੇਟ ਇਜਲਾਸ ਅਕਾਲੀ ਦਲ ਨਹੀਂ ਸੀ ਕਰ ਸਕਿਆ। ਸੋ ਅਸੀਂ ਆਪਣੇ ਆਪ ਨੂੰ ਸਿੱਖ ਫਿਲਾਸਫੀ ਨਾਲ ਜੋੜ ਕੇ ਅਕਾਲੀ ਦਲ ਦੇ ਵਾਰਸ ਪਾਰਟੀ ਹੋਣ ਦੇ ਨਾਤੇ ਇਹ ਆਪਣਾ ਫਰਜ਼ ਸਮਝਿਆ ਕਿ ਜਿਹੜੀ ਪੁਰਾਣੀ ਰੀਤ ਸੀ ਅਕਾਲੀ ਦਲ ਦੀ ਉਸ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ, ਤੇ ਇਸ ਨੂੰ ਮੁੱਖ ਰੱਖ ਕੇ ਅਸੀਂ ਇਹ ਡੈਲੀਗੇਟ ਇਜਲਾਸ ਚੁਣਿਆ ਸੀ, ਰੱਖਿਆ ਸੀ, ਜਿਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਡੈਲੀਗੇਟਾਂ ਨੇ ਸਰਬਸੰਮਤੀ ਦੇ ਨਾਲ ਅਗਲੇ 5 ਸਾਲ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ। ਤੇ ਪ੍ਰਧਾਨ ਸਾਹਿਬ ਨੇ ਉਹੀ ਢਾਂਚਾ ਜਿਹੜਾ ਸਾਡਾ ਪਹਿਲਾਂ ਹੀ ਜਥੇਬੰਦਕ ਤੌਰ ਤੇ ਕੰਮ ਕਰ ਰਿਹਾ ਹੈ ਉਸ ਨੂੰ ਦੁਬਾਰਾ ਮਾਨਤਾ ਦੇ ਕੇ ਸਾਡੇ ਵਰਗਿਆਂ ਨੂੰ ਆਪਣੇ ਅਹੁਦਿਆਂ ਤੇ ਬਰਕਰਾਰ ਰੱਖਿਆ। ਸੋ ਉਹਦੇ ਵਿੱਚ ਮਤਿਆਂ ਦੀ ਗੱਲ ਜੇ ਕੀਤੀ ਜਾਵੇ ਤਾਂ 6 ਅੱਡ-ਅੱਡ ਤਰ੍ਹਾਂ ਦੇ ਅੱਡ-ਅੱਡ ਖੇਤਰਾਂ ਦੇ ਮਤੇ ਪਾਸ ਕੀਤੇ ਗਏ ਹਨ। ਪਹਿਲਾ ਰਾਜਸੀ ਮਤਾ ਸੀ, ਜਿਹਦੇ ਵਿੱਚ ਮੁੱਖ ਤੌਰ ਤੇ ਸਾਡਾ ਪਾਰਟੀ ਦਾ ਨਿਸ਼ਾਨਾ ਆਜ਼ਾਦ ਸਿੱਖ ਰਾਜ ਸੋਵਰਨ ਸਿੱਖ ਸਟੇਟ ਖਾਲਿਸਤਾਨ ਦੀ ਸਥਾਪਤੀ ਲਈ ਜਦੋਂ ਜਹਿਦ ਉਦੋਂ ਤੱਕ ਨਹੀਂ ਖਤਮ ਕੀਤੀ ਜਾਏਗੀ ਜਦੋਂ ਤੱਕ ਪ੍ਰੈਕਟੀਕਲੀ ਖਾਲਿਸਤਾਨ ਸਿੱਖਾਂ ਦਾ ਇੱਕ ਦੇਸ਼ ਨਹੀਂ ਬਣੇਗਾ। ਉਸ ਤੋਂ ਬਾਅਦ ਦੇ ਮਤੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਸਿੱਖ ਸੰਸਥਾਵਾਂ ਨੇ, ਜਿਵੇਂ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਇਹੋ ਜਿਹੀਆਂ ਮਹੱਤਵਪੂਰਨ ਸੰਸਥਾਵਾਂ ਜਿਨ੍ਹਾਂ ਤੇ ਗੈਰ ਸਿੱਖ ਸੋਚ ਦਾ ਦਿਨੋਂ ਦਿਨ ਕਬਜ਼ਾ ਵੱਧਦਾ ਜਾ ਰਿਹਾ ਹੈ, ਉਹਨਾਂ ਨੂੰ ਇਸ ਸੋਚ ਤੋਂ ਮੁਕਤ ਕਰਾਉਣ ਦਾ ਮਤਾ ਪਾਸ ਕੀਤਾ ਗਿਆ ਤੇ ਇਹ ਬੀੜਾ ਪਹਿਲ ਦੇ ਆਧਾਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੈ ਕੇ ਚੱਲੂਗਾ। ਤੀਸਰਾ ਮਤਾ ਜੋ ਦਾਸ ਨੇ ਪੜ੍ਹਿਆ ਸੀ, ਉਹ ਸਮਾਜ ਦੇ ਵਿੱਚ ਜੋ ਕੁਰੀਤੀਆਂ ਅੱਜ ਆ ਗਈਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਮਝਾਇਆ ਸੀ, ਚਾਹੇ ਇਸਤਰੀ ਦਾ ਨਾਲ ਅਤਿਆਚਾਰ ਹੋ ਰਿਹਾ ਹੋਵੇ, ਉਹਨਾਂ ਨੂੰ ਮਾੜਾ ਸਮਝਿਆ ਜਾ ਰਿਹਾ ਹੋਵੇ, ਦਾਜ ਜਾਂ ਹੋਰ ਸਮਾਜ ਦੇ ਵਿੱਚ ਜਿਹੜੀਆਂ ਅਸਾਵੇਂਪਣ ਦੀਆਂ ਗੱਲਾਂ ਨੇ ਉਹਨਾਂ ਨੂੰ ਦੂਰ ਕਰਨ ਦਾ ਬੀੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣੇ ਹਿੱਸੇ ਲਿਆ। ਇਸ ਤੋਂ ਬਾਅਦ ਜਿਹੜਾ ਅਗਲਾ ਆਰਥਿਕ ਮਤਾ ਸੀ, ਜਿਹਦੇ ਵਿੱਚ ਅੱਜ ਹਿੰਦੁਸਤਾਨ ਤੇ ਪੰਜਾਬ ਸੂਬੇ ਦੇ ਵਿੱਚ ਹਰ ਤਰ੍ਹਾਂ ਦਾ ਆਰਥਿਕ ਇੰਬੈਲੈਂਸ ਅਸਾਵਾਂਪਣ ਪਾਇਆ ਜਾ ਰਿਹਾ ਹੈ, ਤੇ ਜਿਹੜਾ ਸਧਾਰਨ ਕਾਸ਼ਤਕਾਰ ਹੈ, ਵਪਾਰੀ ਹੈ ਜਾਂ ਛੋਟੇ ਪਰਿਵਾਰ ਦੇ ਜਿਹੜੇ ਬੱਚੇ ਪੜ੍ਹ ਜਾਂਦੇ ਨੇ ਉਹਨਾਂ ਦੀ ਬੇਰੁਜ਼ਗਾਰੀ ਹੈ, ਇਹਨਾਂ ਮੁੱਦਿਆਂ ਨੂੰ ਮੁੱਖ ਰੱਖ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਬ੍ਰੌਡ ਸਕੀਮ ਬਣਾ ਕੇ, ਯੋਜਨਾ ਬਣਾ ਕੇ ਇਸ ਦੇ ਤਹਿਤ ਹੁਣ ਅਮਲੀ ਤੌਰ ਤੇ ਜਦੋਜਹਿਦ ਕਰੂਗਾ। ਉਸ ਤੋਂ ਅੱਗੇ ਜਿਹੜਾ ਮਤਾ ਸੀ, 5ਵਾਂ ਮਤਾ, ਉਹ ਸੀ ਕਿ ਜਿਹੜੀਆਂ ਪ੍ਰਸ਼ਾਸਨਕ ਸੰਸਥਾਵਾਂ ਨੇ, ਜੋ ਕਾਰਪੋਰੇਸ਼ਨ ਬੋਰਡ ਵਗੈਰਾ, ਉਹਨਾਂ ਦੇ ਜਿਹੜੇ ਲੋਕ ਨੇ ਉਹ ਬਿਲਕੁਲ ਉਹ ਲਗਾਏ ਜਾਂਦੇ ਨੇ ਜਿਹੜੇ ਇਹਨਾਂ ਦੇ ਕਾਬਿਲ ਨਹੀਂ ਹੁੰਦੇ,
ਕੇਵਲ ਪੀਟੀਕਰ ਆਪਣਾ ਕਰਨ ਵਾਸਤੇ ਉਹਨਾਂ ਨੂੰ ਵੀ ਸਵੱਛ ਤੌਰ ਤੇ ਇੱਕ ਵਧੀਆ ਐਡਮਿਨਿਸਟ੍ਰੇਟਿਵ ਢਾਂਚੇ ਦੇ ਨੂੰ ਬਰਕਰਾਰ ਰੱਖਣ ਵਾਸਤੇ ਲਿਆਉਣ ਵਾਸਤੇ ਜਦੋਂ ਜਹਿਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰੇਗਾ। ਤੇ ਅਖੀਰਲਾ ਮਤਾ 6ਵਾਂ ਇਹ ਸੀ ਕਿ ਇੱਕ ਸਿੱਖ ਜਸਟਿਸ ਕਮਿਸ਼ਨ ਸਥਾਪਿਤ ਕਰੇਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿਦਿਨ ਡੇਜ਼, ਜਿਹਦੇ ਵਿੱਚ ਘੱਟੋ ਘੱਟ 3 ਹਾਈ ਕੋਰਟ ਦੇ ਸਾਬਕਾ ਜੱਜ ਸ਼ਾਮਲ ਕੀਤੇ ਜਾਣਗੇ ਤੇ ਉਹ ਸਿੱਖਾਂ ਨਾਲ ਜਿੰਨਾ ਵੀ ਹੁਣ ਲੀਗਲ ਤੌਰ ਤੇ ਪਿਛਲੇ 67 ਸਾਲ ਦੇ ਵਿੱਚ ਬੇਇਨਸਾਫੀਆਂ ਹੋਈਆਂ ਨੇ ਉਹਨਾਂ ਨੂੰ ਰਿਕਾਰਡ ਕਰਕੇ ਤੇ ਦੁਨੀਆ ਸਾਹਮਣੇ ਵੀ ਲਿਆਊਗਾ ਤੇ ਕੋਰਟਾਂ ਵਿੱਚ ਵੀ ਇੰਟਰਨੈਸ਼ਨਲ ਕੋਰਟਾਂ ਵਿੱਚ ਵੀ ਜਿੱਥੇ ਜਿੱਥੇ ਲੋੜ ਹੋਏਗੀ ਉਹਨਾਂ ਨੂੰ ਉਸ ਦਾ ਮਤਲਬ ਕਹਿਣ ਤੋਂ ਜਦੋਂ ਜਦ ਕੀਤੀ ਜਾਏਗੀ ਇਨਸਾਫ ਲੈਣ ਦੇ ਲਈ। ਇਹ 6 ਮਤੇ ਜਿਹੜੇ ਸੀ ਇਸ ਡੈਲੀਗੇਟ ਇਜਲਾਸ ਨੇ ਉੱਥੇ ਪਾਸ ਕੀਤੇ ਨੇ ਤੇ ਮੁੱਖ ਤੌਰ ਤੇ ਜਿਹੜੀਆਂ ਸਾਡੀਆਂ ਅਗਲੀਆਂ ਪਾਰਲੀਮੈਂਟ ਚੋਣਾਂ ਆ ਰਹੀਆਂ ਨੇ ਉਹਨਾਂ ਵਾਸਤੇ ਸੱਦਾ ਦਿੱਤਾ ਪਾਰਟੀ ਨੇ ਡੈਲੀਗੇਟਸ ਨੂੰ ਕਿ ਉਹਦੇ ਲਈ ਤਿਆਰੀਆਂ ਆਰੰਭ ਕਰ ਦਿਓ। ਅਸੀਂ ਸਾਰੀਆਂ 13 ਪਾਰਲੀਮੈਂਟ ਇਲੈਕਸ਼ਨਾਂ ਤੇ ਵੀ ਲੜਾਂਗੇ ਪੰਜਾਬ ਦੀਆਂ। ਉਸ ਤੋਂ ਬਾਅਦ ਜੇ ਇਸੇ ਸਾਲ ਸੰਭਾਵਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਆਉਣੀਆਂ ਨੇ ਤੇ ਉਹਨਾਂ ਦੇ ਵਾਸਤੇ ਵੀ ਤਿਆਰ ਬਰ ਤਿਆਰ ਰਹਿਣ ਨੂੰ ਡੈਲੀਗੇਟਸ ਨੂੰ ਸੁਨੇਹਾ ਦਿੱਤਾ ਗਿਆ ਪਾਰਟੀ ਵੱਲੋਂ ਤੇ ਅੱਗੇ ਸਰਗਰਮੀਆਂ ਕਰਨ ਲਈ। ਤੀਸਰਾ ਜਿਹੜਾ ਹੈ 2017 ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਆਉਣੀ ਹੈ, ਪਾਰਟੀ ਉਸ ਤਰੀਕੇ ਨਾਲ ਚੱਲੇਗੀ ਕਿ ਪੰਜਾਬ ਦਾ ਅਗਲਾ ਰਾਜ ਭਾਗ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਰੇਗਾ। ਜੀ ਵੀਰ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ, ਤੁਸੀਂ ਇਸ ਡੈਲੀਗੇਟ ਸੈਸ਼ਨ ਦੇ ਬਾਰੇ ਪੂਰਾ ਵੇਰਵਾ ਦਿੱਤਾ ਤੇ ਹੁਣ ਅਸੀਂ ਬਾਕੀ ਪੰਥਕ ਮੁੱਦਿਆਂ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ। ਇਹ ਵੀ ਦੱਸੋ ਕਿ ਜਿਸ ਤਰ੍ਹਾਂ ਮੀਡੀਆ ਰਿਪੋਰਟਸ ਅਨੁਸਾਰ ਸੰਤ ਸਮਾਜ ਦੇ ਨਾਲ ਹੋਏ ਸਮਝੌਤੇ ਦੇ ਤਹਿਤ ਅਕਾਲ ਤਖਤ ਦੇ ਜਥੇਦਾਰ ਵੱਲੋਂ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਤੌਰ ਤੇ ਭੋਗ ਪਾ ਕੇ ਮੁੜ ਹਿੰਦੂ ਕੈਲੰਡਰ ਲਾਗੂ ਕਰਨ ਦਾ ਫੈਸਲਾ ਹੋ ਚੁੱਕਿਆ ਹੈ। ਭਾਵੇਂ ਕਿ ਇਸ ਸੰਬੰਧੀ ਕਿਸੇ ਕਮੇਟੀ ਨੂੰ ਬੁਲਾਉਣ ਦਾ ਢੋਂਗ ਰਚਿਆ ਜਾ ਰਿਹਾ ਹੈ, ਇਸ ਵਿਸ਼ੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਆਪ ਜੀ ਦੇ ਮੀਡੀਆ ਰਾਹੀਂ ਸੰਗਤ ਨੂੰ ਇਹੀ ਇੱਕ ਦੁਬਾਰਾ ਗੱਲ ਕਹਿ ਸਕਦਾ ਕਿ ਇਹ ਇੱਕ ਅੰਤਮ ਪੜਾਅ ਹੋਏਗਾ ਕਿ ਉਸ ਨੂੰ ਪੂਰੇ ਤਰੀਕੇ ਦੇ ਨਾਲ RSS ਦੇ ਵਿੱਚ ਜਜ਼ਬ ਕਰਤਾ ਜਾਵੇ। ਅਸਲ ਵਿੱਚ ਇਹ ਗੱਲ ਅੱਜ ਜਾਂ ਕੱਲ ਦੀ ਨਹੀਂ ਹੈ। ਇਹ ਗੱਲ 1947 ਵਿੱਚ ਉਦੋਂ ਹੀ ਪ੍ਰਤੱਖ ਹੋ ਗਈ ਸੀ ਜਦੋਂ ਸਾਨੂੰ ਧਾਰਾ 25 ਦੇ ਵਿੱਚ ਰੱਖਿਆ ਗਿਆ ਸੀ। ਦੇ ਵਰ ਪਲੈਨਡ, ਉਹ ਲੋਕ ਪੂਰੀ ਯੋਜਨਾਬੱਧ ਤਰੀਕੇ ਨਾਲ ਸਾਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਰਹੇ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਇੱਕ ਅਜਿਹਾ ਵਿਅਕਤੀ ਮਿਲਿਆ ਜਿਸ ਨੇ ਸਮੁੱਚੀਆਂ ਸਿੱਖ ਸੰਸਥਾਵਾਂ ਨੂੰ ਹਿੰਦੂ ਕਰਨ ਦੇ ਵਿੱਚ ਉਹਨਾਂ ਦਾ ਬਹੁਤ ਸਹਿਯੋਗ ਕੀਤਾ। ਇਸੇ ਲਈ ਪਿਛਲੇ ਸਮੇਂ 'ਚ ਅਸੀਂ ਦੇਖਦੇ ਆ ਰਹੇ ਹਾਂ ਕਿ ਚਾਹੇ ਕੋਈ ਵੀ ਪਾਰਟੀ ਸੈਂਟਰ ਦੇ ਵਿੱਚ ਹੋਵੇ, ਚਾਹੇ ਕਾਂਗਰਸ ਹੋਵੇ, BJP ਹੋਵੇ, ਈਵਨ ਕਾਂਗਰਸਾਂ ਦਾ ਵੀ ਉਹਨਾਂ ਦੇ ਨਾਲ ਸਹਿਯੋਗ ਰਿਹਾ ਕਾਂਗਰਸ ਨਾਲ। ਇਹ ਸਾਰੀਆਂ ਹੀ ਪਾਰਟੀਆਂ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਸਮਰਥਨ ਕਰਦੀਆਂ ਨੇ ਕਿਉਂਕਿ ਹਿੰਦੁਸਤਾਨ ਦਾ ਹਿਡਨ ਏਜੰਡਾ ਹਿੰਦੂਇਜ਼ਮ ਹੈ, ਹਿੰਦੂ ਰਾਸ਼ਟਰਵਾਦ ਹੈ। ਉਹ ਚਾਹੇ ਕਾਂਗਰਸ ਪੂਰਾ ਕਰੇ, ਚਾਹੇ BJP ਪੂਰਾ ਕਰੇ, ਚਾਹੇ ਕਾਮਰੇਡ ਪੂਰੇ ਕਰਨ, ਉਹਨਾਂ ਨੂੰ ਪੂਰਾ ਕਰਨ ਦਾ ਇਹ ਇੱਕ ਇਹਨਾਂ ਨੂੰ ਹਿਡਨ ਏਜੰਡਾ ਰੱਖਿਆ ਗਿਆ। ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਨੂੰ ਖਤਮ ਕਰਨ ਵਾਸਤੇ, ਸਿੱਖਾਂ ਦਾ ਹਿੰਦੂਕਰਨ ਕਰਨ ਵਾਸਤੇ, ਬ੍ਰਾਹਮਣੀਕਰਨ ਕਰਨ ਵਾਸਤੇ ਉਹਨਾਂ ਕੋਲ ਸਭ ਤੋਂ ਵਧੀਆ ਹਥਿਆਰ ਹੈ, ਸਭ ਤੋਂ ਵਧੀਆ ਸੂਬੇਦਾਰ ਹੈ। ਇਸ ਲਈ ਇਹਦੀ ਸਪੋਰਟ ਕੀਤੀ ਜਾਂਦੀ ਹੈ। ਇਹ ਜਿਹੜਾ ਤੁਸੀਂ ਕੈਲੰਡਰ ਵਾਲੀ ਗੱਲ ਕਹਿੰਦੇ ਹੋ, ਇਹ ਵੀ ਬਾਦਲ ਦਾ ਉੱਥੇ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਆਪਣੀਆਂ ਸੀਟਾਂ ਲੈਣ ਖਾਤਰ, ਆਪਣੇ ਰਾਜਸੀ ਲਾਭ ਲੈਣ ਖਾਤਰ, ਇਹ ਉਹਦਾ ਇੱਕ ਅਗਲਾ ਤੇ ਅੰਤਮ ਪੜਾਅ ਹੈ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ 1994 ਦੇ ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਐਲਾਨ ਦਿੱਤਾ, ਇਸੇ ਤਰ੍ਹਾਂ ਹੀ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਸਿੱਖਾਂ ਦੀ ਇੱਕ ਵਿਲੱਖਣ ਤੇ ਆਪਣੀ ਹੋਂਦ ਨੂੰ ਪ੍ਰਗਟ ਕਰਨ ਦਾ ਇੱਕ ਸੰਕੇਤਕ ਸਾਡਾ ਉਪਰਾਲਾ ਸੀ ਕੌਮ ਦਾ, ਉਸ ਨੂੰ ਮਤਲਬ ਕਿ ਖਤਮ ਕਰਨ ਦੇ ਲਈ ਇਹ ਜਿਹੜੀ ਤੁਸੀਂ ਕਹਿੰਦੇ ਹੋ ਕਮੇਟੀ ਬਣਾਈ ਜਾਵੇ ਜਾਂ ਕੁਝ ਵੀ ਕੀਤਾ ਜਾਵੇ, ਇਹ ਤਾਂ ਹਿਜ਼ ਮਾਸਟਰਸ ਵਾਇਸ ਨੇ, ਆਪਣੇ ਮਾਲਕਾਂ ਦੀ ਆਵਾਜ਼ ਨੇ। ਜਿਸ ਤਰ੍ਹਾਂ ਉਹਨਾਂ ਦੀ ਚਾਬੀ ਪਿੱਛੋਂ ਘੁਮਾਈ ਜਾਏਗੀ ਉਹ ਘੁੰਮ ਜਾਏਗੀ, ਚਾਹੇ ਉਹ ਮਤਲਬ ਕਿ ਕਮੇਟੀ ਰਾਹੀਂ ਕੀਤੀ ਜਾਵੇ, ਚਾਹੇ ਅਕਾਲ ਤਖਤ ਸਾਹਿਬ ਤੋਂ ਸਿੱਧਾ ਵੀ ਕਰਵਾ ਸਕਦੇ ਨੇ। ਬੜੀਆਂ ਐਸੀਆਂ ਗੱਲਾਂ ਅਕਾਲ ਤਖਤ ਸਾਹਿਬ ਤੋਂ ਹੋਈਆਂ ਨੇ ਜਿਹੜੀਆਂ ਸਿੱਖ ਸੋਚ ਨਾਲ ਬਿਲਕੁਲ ਨਹੀਂ ਹੁੰਦੀਆਂ। ਹੁਣ ਹਜੇ ਗੁਰਬਖਸ਼ ਸਿੰਘ ਜੀ ਬੈਠੇ ਸੀ ਭੁੱਖ ਹੜਤਾਲ ਤੇ ਜਾਂ ਮਰਨ ਵਰਤ ਤੇ, ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਾ ਕੇ ਉਠਾਏ ਵੀ ਮੈਂ ਬਾਕੀਆਂ ਨੂੰ ਰਿਹਾ ਕਰਾਊਂਗਾ ਤੇ ਇਹਨਾਂ ਦੀ ਪੱਕੀ ਰਿਹਾਈ ਕਰਾਂਗਾ, ਪਰ ਅੱਜ ਤੱਕ ਉਹ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮਹੀਨਾ ਤੋਂ ਉੱਪਰ ਹੋ ਗਿਆ ਨਹੀਂ ਆਪਣਾ ਵਾਅਦਾ ਪੂਰਾ ਕੀਤਾ ਤਾਂ ਇਹ ਵੀ ਸਿੱਖ ਸੋਚ ਨਹੀਂ ਹੈ। ਸੋ ਉਹ ਕਿਸੇ ਵੀ ਤਰੀਕੇ ਸਾਨੂੰ ਸਾਰਿਆਂ ਨੂੰ, ਸਾਡੀਆਂ ਸੰਸਥਾਵਾਂ ਨੂੰ ਖਤਮ ਕਰਨ ਜਾਂ ਉਹਨਾਂ ਦਾ ਹਿੰਦੂਕਰਨ ਕਰਨ ਵਿੱਚ ਜਿਹੜਾ ਕੁਝ ਉਪਰਾਲਾ ਬਾਦਲ ਤੇ ਉਹਦੀ ਸਾਰੀ ਪਾਰਟੀ ਕਰ ਰਹੀ ਹੈ, ਇਹ ਉਹਦਾ ਇੱਕ ਹਿੱਸਾ ਹੈ। ਜੀ ਬਿਲਕੁਲ
ਤੇ ਵੀ ਜੇ ਵੀ ਦੱਸੋ ਜਿਸ ਤਰ੍ਹਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਦਿੱਲੀ ਦੀ ਸਰਕਾਰ ਕੇਜਰੀਵਾਲ ਦੀ ਸਰਕਾਰ ਨੇ ਇੱਕ ਸਪੈਸ਼ਲ ਪਾਰਟੀ SIT ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ, ਇਸ ਬਾਰੇ ਤੁਸੀਂ ਕੀ ਵਿਚਾਰ ਰੱਖਦੇ ਹੋ? ਮੇਰਾ ਇਹ ਵਿਚਾਰ ਹੈ ਕਿ ਇਹ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਹੈ ਇਹ ਵਧੀਆ ਤੇ ਸ਼ਲਾਘਾਯੋਗ ਹੈ, ਪਰ ਇਹ ਬਹੁਤ ਡਿਲੇਡ ਹੈ। ਕੇਜਰੀਵਾਲ ਤਾਂ ਇਹ ਕਹਿ ਸਕਦੇ ਨੇ ਕਿ ਮੈਂ ਅੱਜ ਚੀਫ ਮਿਨਿਸਟਰ ਬਣਿਆ, ਮੈਂ ਅੱਜ ਹੀ ਕਰਤਾ, ਪਰ ਬਾਦਲ, ਅਮਰਿੰਦਰ, ਭੱਠਲ ਜੇ ਸਿੱਖ ਨੇਤਾ ਅੱਡ ਪਾਰਟੀਆਂ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੀਆਂ ਉੱਪਰ ਹਕੂਮਤਾਂ ਰਹੀਆਂ ਨੇ ਦਿੱਲੀ ਵਿੱਚ ਵੀ, ਉਹ ਇਹਦਾ ਕੋਈ ਜਵਾਬ ਨਹੀਂ ਦੇਣਗੇ। ਪਰ ਮੈਂ ਇੱਕ ਗੱਲ ਕਹਿਣਾ, ਜੇ ਇਹ SIT ਜਿਵੇਂ ਕਿ ਆਸ ਕੀਤੀ ਜਾਂਦੀ ਹੈ ਕਿ ਫੂਲਕਾ ਸਾਹਿਬ ਵੀ ਵਿੱਚ ਹੈਗੇ ਨੇ, ਜੇ ਇਹ ਅਸਲ ਵਿੱਚ ਹੀ ਕੰਮ ਕਰੇਗੀ ਫਿਰ ਵੀ ਇਹਨਾਂ ਨੂੰ ਲੋੜੀਂਦੇ ਲੋਕ ਫਾਂਸੀ ਤੇ ਟੰਗਣ ਵਾਸਤੇ ਨਹੀਂ ਮਿਲਣਗੇ, ਜਿਵੇਂ ਕਿ ਰਾਜੀਵ ਗਾਂਧੀ ਤੇ ਹੋਰ ਸਾਰੇ ਦੋਸ਼ੀ। ਸੋ ਇਹ SIT ਸ਼ਾਇਦ ਸੱਚ ਤਾਂ ਸਾਹਮਣੇ ਲਿਆ ਸਕੇ, ਪਰ ਇਸ ਦੇਸ਼ 'ਚ ਬਹੁਤ ਮੁਸ਼ਕਿਲ ਹੈ। ਪਰ ਉਸ ਸੱਚ ਨੂੰ ਅਮਲੀ ਜਾਮਾ ਦੇਣ ਲਈ ਇਹਨਾਂ ਨੂੰ ਮਤਲਬ ਕਿ ਉਹ ਦੋਸ਼ੀ ਅੱਜ ਮਿਲਣਗੇ ਵੀ ਨਹੀਂ, ਸਮਾਂ ਬਹੁਤ ਹੋ ਗਿਆ ਜਿਨ੍ਹਾਂ ਨੂੰ ਟੰਗਿਆ ਜਾ ਸਕੇ, ਜਿਵੇਂ ਕਿ ਰਾਜੀਵ ਗਾਂਧੀ ਤੇ HKL ਭਗਤ ਤੇ ਹੋਰ ਸਾਰੇ। ਹਜੇ ਕੀ ਪਤਾ ਕਦੋਂ ਤੱਕ ਇਹ SIT ਆਪਣਾ ਫੈਸਲਾ ਦਿੰਦੀ ਹੈ, ਕਦੋਂ ਉਹਦਾ ਅਮਲੀਕਰਨ ਸ਼ੁਰੂ ਹੁੰਦਾ ਹੈ, ਕੀ ਪ੍ਰਕਿਰਿਆਵਾਂ ਕਾਨੂੰਨੀ ਤੌਰ ਤੇ ਲੰਘਣਗੀਆਂ। ਪਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਦੋਸ਼ੀ ਜਿਹੜੇ ਹੈਗੇ ਨੇ ਉਹ ਹੈਗੇ ਨੇ ਭਾਜਪਾ, ਕਾਂਗਰਸ, ਕਾਮਰੇਡ ਤੇ ਬਾਦਲ, ਅਮਰਿੰਦਰ, ਟੋੜਾ, ਤਲਵੰਡੀ, ਬਰਨਾਲਾ, ਇਹ ਸਾਰੇ ਸਮੁੱਚੀ ਪੁਰਾਣੀ ਟ੍ਰੈਡੀਸ਼ਨਲ ਅਕਾਲੀ ਲੀਡਰਸ਼ਿਪ ਇਹਨਾਂ ਦੇ ਨਾਲ ਮਿਲ ਕੇ ਇੱਕ ਯੋਜਨਾਬੱਧ ਸਿੱਖ ਨਸਲਕੁਸ਼ੀ ਹੋਈ ਸੀ। ਇਹਨਾਂ ਦੋਸ਼ੀਆਂ ਨੂੰ ਜਦ ਤੱਕ ਸਾਹਮਣੇ ਨਹੀਂ ਲਿਆ ਜਾਂਦਾ ਤਦ ਤੱਕ ਕਿਸੇ ਵੀ SIT ਦਾ ਜਿਹੜਾ ਅਸਲੀ ਮਕਸਦ ਹੈ ਉਹ ਪੂਰਾ ਨਹੀਂ ਹੋ ਸਕਦਾ। ਜੀ ਤੇ ਵੀਰ ਜੀ, ਐਟ ਦੀ ਐਂਡ ਅਸੀਂ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਸਲਮਾਨਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਹੈ ਕਿ ਉਹ ਨਰਿੰਦਰ ਮੋਦੀ ਦਾ ਖੁੱਲ੍ਹ ਕੇ ਸਮਰਥਨ ਕਰਨ ਅਤੇ ਉਸ ਦੀ ਰੈਲੀ ਵਿੱਚ ਵੀ ਹੁਮ-ਹੁਮਾ ਕੇ ਪਹੁੰਚਣ। TV 84 ਦੇ ਮਾਧਿਅਮ ਰਾਹੀਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਂ ਆਪ ਜੀ ਦੇ ਮਾਧਿਅਮ, ਆਪ ਦੇ TV ਦੇ ਮਾਧਿਅਮ ਰਾਹੀਂ ਇਹੀ ਕਹਾਂਗਾ ਕਿ ਸਭ ਤੋਂ ਜ਼ਾਲਮ ਬੰਦੇ ਜੇ ਅੱਜ ਇਸ ਦੇਸ਼ ਵਿੱਚ ਚੁਣੇ ਜਾਣ ਤਾਂ ਉਹਦੇ ਵਿੱਚ ਪਹਿਲਾ ਨੰਬਰ ਮੋਦੀ ਦਾ ਆਊਗਾ, ਜੋ ਅੱਜ ਜਿੰਦੇ ਨੇ। ਇਸੇ ਕਰਕੇ ਅਮਰੀਕਾ ਵਰਗੇ ਇੱਕ ਡੈਮੋਕ੍ਰੇਟਿਕ ਦੇਸ਼ ਨੇ ਉਹਨਾਂ ਨੂੰ ਵੀਜ਼ਾ ਵੀ ਨਹੀਂ ਦਿੱਤਾ, ਹੋਰ ਵੀ ਬੜੇ ਯੂਰਪੀਅਨ ਦੇਸ਼ ਨੇ ਜਿਹੜੇ ਉਹਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰੀ ਨੇ। ਉਹਦਾ ਕਾਰਨ ਇਹ ਹੈ ਕਿ ਇਹ ਮਨੁੱਖਤਾ ਦਾ ਕਾਤਲ ਹੈ। ਜੇ ਹੁਣ ਪ੍ਰਕਾਸ਼ ਸਿੰਘ ਬਾਦਲ ਮਨੁੱਖਤਾ ਦੇ ਕਾਤਲ ਨੂੰ ਇੱਕ ਚੰਗਾ ਇਨਸਾਨ ਸਮਝਦਾ ਹੈ ਤਾਂ ਫਿਰ ਉਹ ਮਾੜਾ ਇਨਸਾਨ ਦੀ ਡੈਫੀਨੇਸ਼ਨ ਸ਼ਾਇਦ ਜ਼ਿੰਦਗੀ ਭਰ ਨਹੀਂ ਦੇ ਸਕੇਗਾ। ਪਹਿਲੀ ਗੱਲ ਤਾਂ ਇਹ ਹੈ। ਦੂਸਰੀ ਗੱਲ ਇਹ ਹੈ ਕਿ ਸਾਡੀ ਪਾਰਟੀ ਨੇ ਜਦੋਂ ਇਹਨੇ ਪਿੱਛੇ ਜਗਰਾਉਂ ਆਉਣਾ ਸੀ, ਅਸੀਂ ਪੂਰਾ ਇਹਦੇ ਬਰਾਬਰ ਇੱਕ ਵਿਰੋਧੀ ਰੈਲੀ ਕਰਕੇ ਇਹਨੂੰ ਦਰਸਾਉਣਾ ਸੀ ਕਿ ਤੇਰੇ ਨਾਲ ਨਹੀਂ, ਜਿਹੜੇ ਪੰਜਾਬ ਦੇ ਲੋਕ ਨੇ ਜਾਂ ਸਿੱਖ ਲੋਕ ਨੇ ਜਾਂ ਹੋਰ ਨਿਆਂਕਾਰ ਲੋਕ ਨੇ ਉਹ ਤੇਰੇ ਵਿਰੁੱਧ ਨੇ। ਸੋ ਹੁਣ ਵੀ ਜੇ ਇਹ ਪੱਕੇ ਤੌਰ ਤੇ ਆਊਗਾ ਤਾਂ ਮੈਂ ਤਾਂ ਦੋ ਹੀ ਗੱਲਾਂ ਕਹਿਣਾ, ਜੇ ਇਹ ਹਿੰਮਤ ਰੱਖਦਾ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗਾ ਰਿਹਾ ਜਾਂ ਮੋਦੀ, ਤਾਂ ਸਾਨੂੰ ਰੂਟ ਦੇ ਦੇਵੇ ਕਿ ਇਸ ਰੂਟ ਤੋਂ ਮੈਂ 4 ਕਿਲੋਮੀਟਰ ਦਾ ਰੂਟ ਦੇ ਦੇ, ਬਾਕੀ ਜਿੱਥੇ ਮਰਜ਼ੀ ਆਵੇ, ਜਿਵੇਂ ਮਰਜ਼ੀ ਜਾਵੇ, ਇਹ ਉਸ ਰੂਟ ਤੋਂ ਜੇ ਅਸੀਂ ਲੰਘਣ ਦਈਏ, ਕਿਉਂਕਿ ਪੰਜਾਬ ਦੇ ਲੋਕ, ਸਿੱਖ ਲੋਕ ਇਹਨਾਂ ਤੋਂ ਅੱਕੇ ਹੋਏ ਨੇ, ਅਸੀਂ ਉਸ ਰੂਟ ਤੋਂ ਇਹਨੂੰ ਕਿਸੇ ਵੀ ਹਾਲਤ ਵਿੱਚ ਨਿਕਲ ਨਹੀਂ ਦਿੰਦੇ। ਇਹ ਸਾਡਾ ਚੈਲੰਜ ਹੈ। ਨੰਬਰ 2 ਤੇ ਜੇ ਰੈਲੀ ਕਰੂਗਾ ਉਹਦੇ ਬਰਾਬਰ ਪਾਰਟੀ 12 ਫਰਵਰੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦਾ ਜਨਮ ਦਿਨ ਹੈ, ਉੱਥੇ ਅਸੀਂ ਰੁੱਝੇ ਹੋਏ ਹਾਂ। ਉਸ ਤੋਂ ਬਾਅਦ ਆਪਣਾ ਐਲਾਨ ਕਰਾਂਗੇ ਅਸੀਂ ਕਿ ਅਸੀਂ ਇਸ ਦਾ ਵਿਰੋਧ ਕਿਵੇਂ ਕਰਨਾ, ਪਰ ਅਸੀਂ ਇਹ ਤਹਈਆ ਕੀਤਾ ਹੋਇਆ ਪੰਜਾਬ ਦੇ ਵਿੱਚ ਅਸੀਂ ਇਹਨੂੰ ਪੰਜਾਬ ਦਾ ਪਾਣੀ ਨਹੀਂ ਪੀਣ ਦੇਣਾ। ਜੀ ਬਿਲਕੁਲ। ਤੇ ਵੀਰ ਜੀ, ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਾਰੇ ਸਾਰੇ ਸਿੱਖ ਸੰਗਤਾਂ ਦੇ ਰੂਬਰੂ ਹੋਏ ਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਮੈਂ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੀ ਹਾਂ। ਵਕਤ ਨਾਲ ਇਸੇ ਤਰ੍ਹਾਂ ਸਿੱਖ ਸੰਗਤਾਂ ਨੇ ਤੁਹਾਨੂੰ ਰੂਬਰੂ ਕਰਵਾਉਂਦੇ ਰਵਾਂਗੇ। ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਸ਼ੁਕਰੀਆ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 The Now will be right back after a short break.